ਵੈਸੇ ਇੱਕ ਜਿਹੜਾ ਲੁੱਟ ਖੋਹ ਵਾਲਾ ਜਿਹੜਾ ਤਬਕਾ ਹੈ ਉਹਦਾ ਵੀ ਕਾਫੀ ਜ਼ਿਆਦਾ ਰੋਲ ਹੈ ਜਿਹੜੀਆਂ ਪਾਰਟੀਸ਼ਨ ਰਾਈਟਸ ਦੇ ਵਿੱਚ ਨੇ, ਕਿਉਂਕਿ ਜਿਹੜੇ ਲੋਕੀ ਲਾਲਚ ਵਿੱਚ ਆ ਕੇ ਜਿਸ ਤਰ੍ਹਾਂ ਸਮਾਨ ਵਗੈਰਾ ਲੁੱਟਣਾ ਟ੍ਰੇਨਾਂ ਤੇ ਲੋਕਾਂ ਨੂੰ ਕਤਲ ਕਰ ਦੇਣਾ, ਫਿਰ ਉਹਨਾਂ ਕਿਸੇ ਤਰ੍ਹਾਂ ਉਹਨਾਂ ਨੂੰ ਜਸਟੀਫਾਈ ਤੇ ਕਰਨਾ ਹੀ ਹੈ ਦੋਵੇਂ ਪਾਸੇ। ਹੂੰ, ਤੇ ਉਸ ਤਰ੍ਹਾਂ ਫਿਰ ਇਹ ਜਿਹੜਾ ਹੈ ਅੱਗੇ ਬਈ ਇਹ ਹੋਇਆ। ਤੇ ਫਿਰ ਉਹ ਯਕੀਨਨ ਤੌਰ ਤੇ ਇਹ ਵੀ ਹੋ ਜਾਂਦਾ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਲਾਈਕ ਪਰਸਨਲ ਤੌਰ ਤੇ, ਜਿਸ ਤਰ੍ਹਾਂ ਲਾਈਕ ਅਟੈਕ ਹੋਏ, ਕਈ ਵਾਰੀ ਉਹ ਟਰਾਮਾ ਹੀ ਇੰਨਾ ਜ਼ਿਆਦਾ ਹੋ ਜਾਂਦਾ। ਹੁਣ ਲੋਕਾਂ ਨੂੰ ਵਕਤ ਤੇ ਲੱਗਦਾ ਹੀ ਹੈ ਨਾ ਹੀਲ ਕਰਨ ਦਾ, ਜੇ ਤੁਹਾਡੇ ਕੋਈ ਵੀ ਜ਼ਖਮ ਹੈ ਤੇ ਉਹ ਜ਼ਖਮ ਨੂੰ ਭਰਨ ਨੂੰ ਵਕਤ ਤੇ ਲੱਗੇਗਾ ਹੀ ਨਾ। ਤੇ ਉਹ ਫਿਰ ਹੂੰ, ਕਈ ਇਸ ਤਰ੍ਹਾਂ ਹੋ ਜਾਂਦਾ ਵੀ ਜੇ ਕੋਈ ਕਿਸੇ ਦਾ ਇਮੀਡੀਏਟ ਫੈਮਿਲੀ ਮੈਂਬਰ ਤੇ ਜਿਸ ਤਰ੍ਹਾਂ ਹਮਲਾ ਹੁੰਦਾ ਹੈ ਤੇ ਫਿਰ ਉਹ ਇੱਕ ਤਰ੍ਹਾਂ ਜ਼ਖਮ ਤੇ ਹੈ ਹੀ ਹੈ ਨਾ, ਤੇ ਫਿਰ ਕਈ ਵਾਰੀ ਲੋਕਾਂ ਬਿਲਕੁਲ। ਨੂੰ ਵਕਤ ਲੱਗਦਾ ਹੀਲ ਕਰਨ ਦਾ। ਤੇ ਬਾਕੀ ਤੇ ਜਿਸ ਤਰ੍ਹਾਂ ਭਾਵੇਂ ਤੁਸੀਂ ਚੜ੍ਹਦੇ ਤੋਂ ਭਾਵੇਂ ਤੁਸੀਂ ਲਹਿੰਦੇ ਤੋਂ ਗਏ ਆ, ਜਿਹੜਾ ਹੈਗਾ ਹੈ ਵੀ ਜਿਹੜਾ ਕੰਡੀਸ਼ਨਾਂ ਤੇ ਇੱਕੋ ਹੀ ਚੀਜ਼ ਵੇਖੀਆਂ ਨੇ ਨਾ, ਵੀ ਜਿਹੜੇ ਹਾਲਾਤ ਤੇ ਹੂੰ, ਦੋਵੇਂ ਪਾਸੇ ਇੱਕੋ ਹੀ ਬਣੇ ਸਨ ਨਾ। ਬਿਲਕੁਲ। ਅਗਰ ਅਸੀਂ ਦੇਖਣਾ ਹੋਵੇ ਕਿ ਸਾਈਕੋਲੋਜੀਕਲੀ ਇੰਪੈਕਟ ਕੀ ਹੈ ਉਹਨਾਂ ਫੈਮਿਲੀਜ਼ ਤੇ, ਤੇ ਕਿਆ ਤੁਸੀਂ ਇਹ ਕੁਛ ਦੇਖ ਪਾਏ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਮਾਰ-ਦਾੜ ਹੋਈ, ਪੂਰਾ ਇੱਕ ਪੂਰੀ ਡਿਸਟਰਬੈਂਸ ਹੋਈ, ਮਤਲਬ ਇੱਧਰੋਂ ਚੁੱਕ ਕੇ ਪੂਰਾ ਉੱਧਰ ਚੁੱਕਿਆ ਗਿਆ, ਫਿਰ ਉਹਦੇ ਅੰਦਰ ਜਿਹੜਾ ਇਨਸਾਨਾਂ ਦਾ ਕਤਲਾਮ ਹੈ, ਇਹ ਸਾਰਾ ਜੋ ਕੁਛ ਹੋ ਰਿਹਾ ਸੀ, ਇਹ ਇਨਸਾਨਾਂ ਦਾ ਫੇਸ ਸ਼ਾਇਦ ਪਹਿਲੇ ਲੋਕਾਂ ਨੇ ਇਹ ਨਹੀਂ ਦੇਖਿਆ ਸੀ, ਇਤਨਾ ਬੁਰਾ ਫੇਸ ਨਹੀਂ ਦੇਖਿਆ ਸੀ। ਫਿਰ ਉਹਦੇ ਅੰਦਰ ਬਹੁਤ ਸਾਰੇ ਲੋਕ ਐਸੇ ਵੀ ਕਰੈਕਟਰ ਹਨ, ਜਿਹੜੇ ਬਹੁਤ ਪਹਿਲੇ ਬਹੁਤ ਠੀਕ ਸਨ, ਉਸ ਤੋਂ ਬਾਅਦ ਉਹ ਸਾਈਕੋਲੋਜੀਕਲੀ ਉਹਨਾਂ ਤੇ ਉਸ ਚੀਜ਼ ਦਾ ਬਹੁਤ ਇੰਪੈਕਟ ਪਿਆ। ਫਿਰ ਸਾਰੀ ਜ਼ਿੰਦਗੀ ਉਹ ਜਿਹੜਾ ਪੰਜਾਬੀ ਦੇ ਵਿੱਚ ਕਹਿੰਦੇ ਨਾ ਕਿ ਉਹ ਵਿਫਲਦੇ ਰਹੇ, ਜਾਂ ਉਸ ਤਰੀਕੇ ਦੇ ਨਾਲ ਉਹ ਮੈਂਟਲੀ ਉਤਨੇ ਸਟਰੋਂਗ ਨਹੀਂ ਹੋ ਪਾਏ। ਤੁਹਾਡੀ ਫੈਮਿਲੀ ਦੇ ਅੰਦਰ ਵੀ ਕੁਛ ਐਸਾ ਸਾਈਕੋਲੋਜੀਕਲੀ ਇੰਪੈਕਟ ਇਹਨਾਂ ਚੀਜ਼ਾਂ ਦਾ ਪਿਆ ਰਿਹਾ, ਜਾਂ ਪੈਰਾਂ ਸਿਰ ਖੜੇ ਹੋ ਗਏ? ਇੱਕ ਫਾਈਨੈਂਸ਼ੀਅਲੀ ਜਿਹੜਾ ਉਹਨਾਂ ਨੂੰ ਡੈਂਟ ਪਿਆ, ਉਸ ਤੋਂ ਬਾਅਦ ਉਹਨਾਂ ਨੇ ਕੁਛ ਅਰਸੇ ਤੱਕ ਉਸਨੂੰ ਕਵਰ ਕੀਤਾ ਔਰ ਇੱਕ ਨਾਰਮਲ ਜਿਹੜੀ ਲਾਈਫ ਹੈ ਉਹ ਗੁਜ਼ਾਰਨ ਲੱਗ ਪਏ, ਜਾਂ ਕੁਛ ਕੇਸਿਸ ਐਸੇ ਤੁਸੀਂ ਨੋਟ ਕੀਤੇ ਹਨ? ਮੈਨੂੰ ਜਿੱਥੋਂ ਤੱਕ ਲੱਗਦਾ ਜੀ ਸਾਈਕੋਲੋਜੀਕਲੀ ਲਾਈਕ ਜਿਸ ਐਟਲੀਸਟ ਜਿਹੜੇ ਮੇਰੇ ਦਾਦੀ ਸੀਗੇ ਉਹਨਾਂ ਲਈ ਤੇ ਬਹੁਤ ਜ਼ਿਆਦਾ ਲਾਈਕ ਸ਼ਾਇਦ ਲਾਈਕ ਟਰੋਮੈਟਿਕ ਲਾਈਕ ਇਵੈਂਟ ਸੀਗਾ, ਕਿਉਂਕਿ ਉਹਨੇ ਨਵਾਂ ਨਵਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਸੀ ਵੀ ਘਰ ਪਾਇਆ ਸੀਗਾ, ਲਾਈਕ ਚੱਕ ਝੁਮਰੇ ਤੇ ਮੂਵ ਹੋਣਾ ਸ਼ੁਰੂ ਹੋ ਗਿਆ। ਤੇ ਜਦੋਂ ਉਹਨਾਂ ਜੇ ਦਸੂਏ ਵਾਲਾ ਘਰ ਸੀ, ਉਹਨਾਂ ਨੇ ਇੱਕੋ ਮਾੜਾ ਮੋਟਾ ਹੀ ਜਿਸ ਅਲਟਰੇਸ਼ਨ ਕੀਤਾ, ਪਰ ਉਹਨਾਂ ਕੋਈ ਐਸਾ ਮੋਟੀਵੇਸ਼ਨ ਨਹੀਂ ਸੀ, ਕਿਉਂਕਿ ਜਿਸ ਤਰ੍ਹਾਂ 80-90 ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੋਠੀਆਂ ਬਣਨ ਲੱਗ ਗਈਆਂ ਬਹੁਤ ਕੁਛ, ਪਰ ਉਹ ਕਹਿੰਦੇ ਸੀ ਵੀ ਨਹੀਂ ਜਿਵੇਂ ਦਾ ਹੈਗਾ ਹੈ ਠੀਕ ਆ, ਕਿਉਂਕਿ ਉਹ ਇੱਕ ਨਾ ਜਿੱਥੇ ਉਹਨਾਂ ਨੂੰ ਸੀ ਕਹਿੰਦੇ ਅੱਗੇ ਵੀ ਤੇ ਬਣਾਇਆ ਹੀ ਸੀਗਾ, ਤੇ ਉਹ ਛੱਡ ਕੇ ਜਿਹੜਾ ਆ ਗਏ ਆ ਵੀ ਹੁਣ ਇੱਥੇ ਬਣਾ ਕੇ ਕੀ ਕਰਨਾ। ਹੂੰ, ਸੋ ਇੱਕ ਜਿਹੜਾ ਇੱਕ ਡਰ ਜਿਹਾ ਹੋ ਜਾਂਦਾ ਨਾ, ਇੱਕ ਸਹਿਮ ਹੁੰਦਾ ਹੈ। ਤੇ ਆਈ ਥਿੰਕ ਉਹ ਜਿਹੜਾ ਸੀਗਾ ਉਹ ਤਕਰੀਬਨ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਹਮੇਸ਼ਾ ਰਿਹਾ। ਦੂਜੀ ਚੀਜ਼ ਜਿਸ ਤਰ੍ਹਾਂ ਹੈਜ਼ੇ ਦੀ ਬਿਮਾਰੀ ਬੜੀ ਫੈਲੀ ਸੀ ਪਾਰਟੀਸ਼ਨ ਤੋਂ, ਤੇ ਮੈਂ ਉਹ ਇੱਕ ਵਾਰੀ ਸੋਚ ਵੀ ਰਿਹਾ ਸਾਂ, ਕਿਉਂਕਿ ਮੈਂ ਤੇ ਹੁਣ ਜਿਸ ਤਰ੍ਹਾਂ ਹੈਲਥ ਕੇਅਰ ਦੇ ਵਿੱਚ ਹੋਣ ਕਰਕੇ ਤੇ ਮੈਂ ਕਈ ਚੀਜ਼ਾਂ ਨੂੰ ਜ਼ਿਆਦਾ ਅੰਡਰਸਟੈਂਡ ਕਰਦਾ। ਤੇ ਉਹਨੇ ਹਮੇਸ਼ਾ ਕਹਿਣਾ ਕਿ ਉਹ ਹੈਜ਼ੇ ਤੋਂ ਬੜਾ ਡਰਦੇ ਸੀ ਵੀ ਆਹ ਕੋਈ ਵੀ ਚੀਜ਼ ਹੋਣੀ ਕਿ ਉਹਨੇ ਕਹਿਣਾ ਹੈਜ਼ਾ ਕਰਾ ਲਓਗੇ, ਜਿਸ ਤਰ੍ਹਾਂ ਹਦਵਾਣਾ ਹੁੰਦਾ ਹੈ ਵੀ ਹਦਵਾਣੇ ਤੋਂ ਬਾਅਦ ਪਾਣੀ ਨਾ ਪੀਓ ਹੈਜ਼ਾ ਹੋ ਜਾਏਗਾ। ਸੋ ਆਈ ਥਿੰਕ ਜਿਸ ਤਰ੍ਹਾਂ ਜਿਹੜੀਆਂ ਉਸ ਟਾਈਮ ਦੀਆਂ ਕਈ ਜਿਹੜੀਆਂ ਬਿਮਾਰੀਆਂ ਸੀ, ਕਈ ਚੀਜ਼ਾਂ ਸੀ, ਉਹ ਇੱਕ ਜਿਸ ਤਰ੍ਹਾਂ ਨਾ ਸਾਈਕੋਲੋਜੀਕਲੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਬਣ ਕੇ ਤੇ ਉਹ ਕਲਚਰ ਦੇ ਵਿੱਚ ਹੀ ਆ ਗਈਆਂ ਸਨ ਵੀ ਹਾਂਜੀ ਆਹ ਹਦਵਾਣਾ ਖਾ ਕੇ ਪਾਣੀ ਨਾ ਪੀਓ ਹੈਜ਼ਾ ਹੋ ਜਾਏਗਾ। ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਆਪਣਾ ਜਿਹੜਾ ਉਹਨਾਂ ਦੇ ਘਰ ਵੀ ਸੀ, ਉਹਨਾਂ ਨੂੰ ਕੋਈ ਐਸਾ ਮੋਟੀਵੇਸ਼ਨ ਨਹੀਂ ਸੀ ਵੀ ਉਹਨੂੰ ਕੋਈ ਮੇਨਟੇਨ ਜਿਸ ਤਰ੍ਹਾਂ ਕੀਤਾ ਜਾਵੇ, ਜਾਂ ਫਿਰ ਕੋਈ ਅੱਗੇ ਲਾਈਕ ਕੋਈ ਕੋਠੀ ਵਗੈਰਾ ਪਾਓ। ਤੇ ਕਿਤੇ ਨਾ ਕਿਤੇ ਉਹ ਇਹ ਵੀ ਕਹਿੰਦੇ ਸੀ ਵੀ ਜੇ ਮੈਂ ਢਾਹ ਦਿਆਂ ਇਹ ਵੀ ਕਿਸੇ ਦਾ ਘਰ ਹੈ, ਵੀ ਜੇ ਕਿਤੇ ਉਹ ਵਿਚਾਰੇ ਵੇਖਦੇ ਆਣ ਤੇ ਵੀ ਉਹਨਾਂ ਦੇ ਪਛਾਣਨ ਨੂੰ ਕੁਛ ਤੇ ਜਿਹੜਾ ਉਹ ਬਚੇ। ਤੇ ਪਰ ਹਾਲਾਂਕਿ ਜਿਸ ਤਰ੍ਹਾਂ ਵਕਤ ਦੇ ਹਾਲਾਤ ਨੇ ਤੇ ਚੀਜ਼ਾਂ ਜਿਹੜੀਆਂ ਨੇ ਉਹ ਮੋਡੀਫਾਈਡ ਲਾਈਕ ਹੋ ਜਾਂਦੀਆਂ ਨੇ, ਪਰ ਇੱਕ ਜਿਹੜਾ ਸਾਈਕੋਲੋਜੀਕਲ ਇੰਪੈਕਟ ਤੇ ਡੈਫੀਨਿਟਲੀ ਪਿਆ, ਤੇ ਉਹ ਕਈ ਜਨਰੇਸ਼ਨਾਂ ਤੱਕ ਉਹ ਜਿਹੜਾ ਲਾਈਕ ਪਿਆ ਹੈ ਨਾ, ਕਿਉਂਕਿ ਇੱਕ ਜਨਰੇਸ਼ਨ ਤੱਕ ਨਹੀਂ ਹੈਗਾ, ਕਿਉਂਕਿ ਜਿਹੜੇ ਹੈਗੇ ਨੇ ਗ੍ਰੈਂਡ ਪੇਰੈਂਟਸ ਆਪਣੇ ਬੱਚਿਆਂ ਨੂੰ ਦੱਸ ਰਹੇ ਨੇ ਉਸ ਤੋਂ ਅਗਲੀ ਲਾਈਕ ਜਨਰੇਸ਼ਨ ਤੱਕ। ਤੇ ਉਹ ਅੱਜ ਵੀ ਜਿੱਥੇ ਨਾ ਕਿਤੇ ਜਿਸ ਤਰ੍ਹਾਂ ਮੈਂ ਵੀ ਜਿਸ ਤਰ੍ਹਾਂ ਪਾਕਿਸਤਾਨ ਜਾ ਰਿਹਾ ਸਾਂ, ਤੇ ਇੱਕ ਜਿਹੜੀ ਲਾਈਕ ਉਹ ਜਿਹੜੀ ਫੀਲਿੰਗ ਹੁੰਦੀ ਹੈ ਲਾਈਕ ਸਾਈਕੋਲੋਜੀਕਲੀ, ਉਹ ਤੇ ਫਿਰ ਕਾਫੀ ਜਿਸ ਤਰ੍ਹਾਂ ਪੰਜਾਬ ਨਾਲ ਤੇ ਜਿਸ ਤਰ੍ਹਾਂ ਕਾਫੀ ਜਨਰੇਸ਼ਨ ਤੱਕ ਲੱਗ ਕੇ ਜਿਸ ਤਰ੍ਹਾਂ ਚੱਲਦੀ ਆ ਰਹੀ ਹੈ ਨਾ, ਜਿਸ ਤਰ੍ਹਾਂ ਆਲਮੋਸਟ ਹੁਣ ਦੂਜੀ ਤੀਜੀ ਜਨਰੇਸ਼ਨ। ਤੇ ਤੇ ਹੂੰ, ਇਹ ਜਿਹੜਾ ਹੈਗਾ ਕਿ ਕਾਫੀ ਜਿਹੜਾ ਇਦਾਂ ਕਿ ਇਵੈਂਟ ਜਿਹੜਾ ਕਾਫੀ ਲਾਈਕ ਟਰੋਮੈਟਿਕ ਹੈ, ਤੇ ਕਾਫੀ ਜਿਸ ਤਰ੍ਹਾਂ ਜਿਹੜੇ ਲੋਕਾਂ ਨੇ ਹੰਢਾਇਆ, ਕਿਉਂਕਿ ਇੱਕ ਜਨਰੇਸ਼ਨ ਸੀਗੀ ਜਿਹੜੇ ਉਸ ਵੇਲੇ ਸਿਆਣੇ ਸਨ, ਉਹ ਫਿਰ ਇੱਕ ਹੁਣ ਜਿਹੜੀ ਜਨਰੇਸ਼ਨ ਆਪਾਂ ਬਜ਼ੁਰਗਾਂ ਦੀ ਵੇਖ ਰਹੇ ਹਾਂ ਉਹ ਬੱਚੇ ਸਨ ਉਸ ਵੇਲੇ। ਫਿਰ ਇਸੇ ਤਰ੍ਹਾਂ ਫਿਰ ਅੱਗੇ ਜਿਹੜੇ ਉਹਨਾਂ ਦੇ ਬੱਚੇ ਨੇ, ਕਿਉਂਕਿ ਉਹਨਾਂ ਨੇ ਵੀ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਸੁਣਨੀਆਂ ਉਹਨਾਂ ਦੇ ਪੁਰਾਣੇ ਪਿੰਡ ਬਾਰੇ,
ਤੇ ਉਹ ਕਾਫੀ ਜਿਸ ਤਰ੍ਹਾਂ ਜਨਰੇਸ਼ਨ ਦਰ ਜਨਰੇਸ਼ਨ ਜਿਹੜਾ ਲੈ ਕੇ ਚੱਲਦਾ ਜਿਹੜਾ ਇਫੈਕਟ ਹੈ ਉਹ ਜਿਹੜਾ ਹੈ ਆ ਰਿਹਾ ਹੈ। ਪਰ ਪਰ ਇਹ 'ਚੋਂ ਇਹ ਵੀ ਹੈ ਵੀ ਸਿੱਖਣ ਦੀ ਵੀ ਜਿਹੜੀ ਗੱਲ ਹੈਗੀ ਹੈ ਵੀ ਜਿਸ ਤਰ੍ਹਾਂ ਕਈ ਲੋਕ ਨੇ ਕਿਉਂਕਿ ਲੋਕਾਂ ਦੀ ਲਿਮਿਟਿਡ ਅੰਡਰਸਟੈਂਡਿੰਗ ਹੈਗੀ ਹੈ ਲਾਈਕ ਇਸ ਇਸ਼ੂ ਦੇ ਉੱਤੇ ਤੇ ਉਹ ਹਮੇਸ਼ਾ ਐਕਸਾਈਟਿਡ ਹੀ ਦੇਖਦੇ ਨੇ ਵੀ ਹਾਂਜੀ ਜੀ ਵੀ ਆ ਜਿਹੜੀ ਮੇਰੀ ਕਮਿਊਨਿਟੀ ਨਾਲ ਬਹੁਤ ਜ਼ਿਆਦਤੀ ਹੋਈ ਤੇ ਦੂਜੀ ਕਮਿਊਨਿਟੀ ਹੂੰ, ਸਾਰੀ ਹੋਈ ਬਹੁਤ ਜਿਹੜੀ ਹੈ ਖਰਾਬ ਹੈ। ਪਰ ਐਸੀ ਤੇ ਜੀ ਕੋਈ ਗੱਲ ਹੀ ਨਹੀਂ ਹੈਗੀ ਕਿਉਂਕਿ ਜਿਹੜੇ ਆਮ ਪਬਲਿਕ ਹੈ ਜਿਹੜੀ ਆਮ ਬੰਦਾ ਤੇ ਆਮ ਬੰਦਾ ਹੀ ਹੈ ਉਹਨਾਂ ਨੂੰ ਤੇ ਇਹੀ ਹੈ ਨਾ ਵੀ ਜਿਹੜੇ ਸ਼ਾਮ ਦਾ ਵੀ ਲਾਈਕ ਰੋਟੀ ਦਾ ਹੋਵੇ ਰਹਿਣ ਨੂੰ ਲਾਈਕ ਜਿਹੜਾ ਹੂੰ, ਆਪਣਾ ਲਾਈਕ ਘਰ ਹੋਵੇ ਤੇ ਆਮ ਬੰਦਾ ਤੇ ਬਸ ਇਹਨਾਂ ਚੀਜ਼ਾਂ ਜਿਹਨੂੰ ਕਹਿੰਦੇ ਨਾ ਵੀ ਜਿਹੜੀਆਂ ਸਰਵਾਈਵਲ ਲਾਈਕ ਵਾਲੀਆਂ ਚੀਜ਼ਾਂ ਆ ਉਹਦੇ ਬਾਰੇ ਹੀ ਸੋਚਦਾ ਹੈ। ਤੇ ਬਾਕੀ ਜਿਹੜੇ ਸਿਆਸਤਦਾਨ ਨੇ ਫਿਰ ਉਹਨਾਂ ਨੂੰ ਕਈ ਵਾਰੀ ਆਪਣਾ ਜਿਹੜੀ ਪੋਲਿਟਿਕਸ ਜਿਹੜੀ ਹੈ ਉਹ ਉਹਨਾਂ ਨੇ ਕਰਨੀ ਹੁੰਦੀ ਹੈ। ਪਰ ਜਿਹੜੀ ਹੂੰ। ਆਮ ਪਬਲਿਕ ਦੇ ਮਨ ਦੇ ਵਿੱਚ ਤੇ ਜੇ ਤੁਸੀਂ ਤਕਰੀਬਨ ਵੇਖੋਗੇ ਖਾਸ ਤੌਰ ਤੇ ਜਿੰਨੀਆਂ ਵੀ ਪਾਰਟੀਸ਼ਨ ਲਾਈਕ ਫੈਮਲੀਜ਼ ਨੇ ਉਹ ਤੇ ਤਕਰੀਬਨ ਤਾਂ ਤੁਹਾਨੂੰ ਮਿਲੇਗਾ ਵੀ ਉਹ ਸਮਝਣਗੇ ਵੀ ਉਹ ਜਿਹੜੇ ਦੋਵੇਂ ਪਾਸੇ ਵੀ ਜੋ ਇਹਨਾਂ ਦੇ ਹਾਲਾਤ ਇੱਕ ਕਮਿਊਨਿਟੀ ਦੇ ਹੋਏ ਨੇ ਵੀ ਦੂਜੀ ਕਮਿਊਨਿਟੀ ਨੇ ਵੀ ਉਹ ਹਾਲਾਤ ਜਿਹੜੇ ਨੇ ਉਹ ਹੰਢਾਏ ਨੇ। ਬਹੁਤ ਸੋਹਣਾ ਤੁਸੀਂ ਇਸ ਨੂੰ ਇਲੈਬੋਰੇਟ ਕੀਤਾ ਹੈ। ਅਗਰ ਅਸੀਂ ਉਹਨਾਂ ਦੇ ਵਿੱਚ ਬਰਾਡਰ ਵੇ ਦੇ ਵਿੱਚ ਦੇਖੀਏ ਤਾਂ ਪਾਰਟੀਸ਼ਨ ਐਸਾ ਇਵੈਂਟ ਹੈ ਜਿਹਦੇ ਨਾਲ ਦੁਖਾਂਤ ਹੀ ਦੁਖਾਂਤ ਜੁੜਾ ਹੈ ਔਰ ਉਹ ਲੋਕ, ਉਹ ਅਫਰਾਦ ਜਿਹੜੇ ਇਸ ਦਾ ਨਿਸ਼ਾਨਾ ਬਣੇ, ਯਕੀਨਨ ਉਹਨਾਂ ਦੇ ਸਾਹਮਣੇ ਤੇ ਇਹ ਚੀਜ਼ ਹੈ ਹੀ ਨਹੀਂ ਸੀ, ਉਹ ਪੂਰੀ ਇੱਕ ਬਦਲਦੀ ਹੋਈ ਦੁਨੀਆ ਉਹਨਾਂ ਨੇ ਦੇਖੀ। ਲੇਕਿਨ ਅਗਰ ਅਸੀਂ ਉਹਦੇ ਵਿੱਚ ਦੇਖੀਏ ਤੇ ਇੱਕ ਜਿਹੜਾ ਸਭ ਤੋਂ ਵੱਡਾ ਕਿਰਦਾਰ ਜਿਹੜਾ ਬਣਦਾ ਹੈ, ਜਿਸਨੇ ਪਾਰਟੀਸ਼ਨ ਦਾ ਦੁਖਾਂਤ, ਦਰਦ ਸਭ ਤੋਂ ਜ਼ਿਆਦਾ ਸਹਿਆ ਹੈ, ਉਹ ਪੰਜਾਬ ਦੀ ਔਰਤ ਨੇ ਸਹਿਆ ਹੈ। ਔਰ ਪੰਜਾਬ ਦੀ ਔਰਤ ਦਾ ਅਗਰ ਦਰਦ ਸਮਝਣਾ ਹੋਵੇ ਤੇ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਉਹਦੇ ਸਾਹਮਣੇ ਸਨ। ਇੱਕ ਤਾਂ ਉਹਦਾ ਬਦਲਦੀ ਹੋਈ ਫੈਮਿਲੀ, ਫਿਰ ਜਿਹੜਾ ਇੱਥੋਂ ਦਾ ਸਮਾਜ ਸੀ ਉਸਦੇ ਅੰਦਰ ਰਵਾਇਤੀ ਤੌਰ ਤੇ ਉਸਦੀ ਜਿਵੇਂ ਉਸਦਾ ਦਿਮਾਗ ਬਣਾਇਆ ਗਿਆ ਸੀ, ਉਹਦੇ ਜਿਵੇਂ ਸ਼ਹਿਰਾਜ਼ੇ ਬਿਖਰ ਰਹੇ ਸਨ, ਉਹਦੇ ਆਸੇ-ਪਾਸੇ ਉਸਨੂੰ ਆਪਣੀ ਜਾਨ ਦੀ, ਆਪਣੀ ਇੱਜ਼ਤ ਦੀ, ਫਿਰ ਆਪਣੇ ਨਾਲ ਆਪਣੇ ਬੱਚਿਆਂ ਦੀ, ਆਪਣੇ ਸਾਰਿਆਂ ਦੀ, ਫਿਰ ਇੱਕ ਹੋਰ ਚੀਜ਼ ਜਿਹੜੀ ਸੀ ਕਿ ਉਹ ਜਿਹੜਾ ਤਿਨਕਾ-ਤਿਨਕਾ ਕਰਕੇ ਘਰ ਉਸਨੇ ਬਣਾਇਆ ਸੀ। ਔਰਤਾਂ ਨੂੰ ਬੜਾ ਅਜ਼ੀਜ਼ ਹੁੰਦਾ ਹੈ, ਦੁਨੀਆ ਜਹਾਨ ਦੀ ਔਰਤ ਹੈ, ਕਿ ਘਰ ਨੂੰ ਸੰਵਾਰਦੀ ਔਰਤ ਹੈ। ਤੁਸੀਂ ਯੂਰਪ ਵਿੱਚ ਬੈਠੇ ਹੋ, ਅਮਰੀਕਾ 'ਚ ਬੈਠੇ ਹੋ, ਉੱਥੇ ਵੀ ਹੈ, ਇੱਥੇ ਵੀ ਹੈ। ਇਹ ਸਾਰਾ ਕੁਛ ਉਹ ਅਚਾਨਕ ਇੱਕੇ ਵਾਰੀ ਸਾਰਾ ਬਿਖਰਦਾ ਹੈ ਔਰ ਉਹ ਡੋਲ ਬੋਰੀ ਹੋ ਜਾਂਦੀ ਹੈ। ਕੁਛ ਐਸੇ ਉਹਦੇ ਵਿੱਚ ਕਿਰਦਾਰ ਵੀ ਹਨ ਜਿਹੜੇ ਮੈਂਟਲੀ ਇਸ ਹੱਦ ਤੱਕ ਡਿਸਟਰਬ ਹੋਏ ਕਿ ਉਹ ਦੁਬਾਰਾ ਨਾ ਆਪਣੀ ਉਸ ਜਗ੍ਹਾ ਤੇ ਆ ਪਾਏ। ਸੋ ਅਗਰ ਇੱਕ ਸਵਾਣੀ ਦੇ ਦਰਦ ਨੂੰ ਸਮਝਦੇ ਹੋਇਆ, ਤੁਹਾਡੇ ਕੋਲ ਜਿਤਨਾ ਸਾਰਾ ਕੁਛ ਅੱਜ ਤੱਕ ਤੁਹਾਡਾ ਮੇਰਾ ਕੰਟੈਕਟ ਅਸੀਂ ਬਹੁਤ ਕਲੋਜ਼ ਕਿ 1 ਮਹੀਨੇ ਤੋਂ ਹਾਂ। ਮੈਂ ਜਿਤਨਾ ਅਬਜ਼ਰਵ ਕੀਤਾ ਹੈ, ਮੇਰਾ ਜਿਤਨਾ ਮੁਸ਼ਾਹਦਾ ਹੈ, ਉਹਦੇ 'ਚ ਇਹ ਹੈ ਕਿ ਤੁਹਾਡੀ ਐਫੀਲੀਏਸ਼ਨ ਆਪਣੀ ਦਾਦੀ ਦੇ ਨਾਲ ਬਹੁਤ ਜ਼ਿਆਦਾ ਹੈ ਔਰ ਤੁਹਾਨੂੰ ਸਾਰਾ ਕੁਛ ਜਿਤਨਾ ਮਿਲ ਰਿਹਾ ਹੈ, ਇਹ ਤੁਹਾਡੀ ਦਾਦੀ ਦੇ ਰਾਹੀਂ ਮਿਲ ਰਿਹਾ ਹੈ। ਹਾਂਜੀ ਤੁਹਾਨੂੰ ਹੋਰ ਕਿਸੇ ਸਾਈਡ ਤੋਂ ਇਹ ਚੀਜ਼ਾਂ ਉਸ ਹੱਦ ਤੱਕ ਨਹੀਂ ਮਿਲੀਆਂ। ਤੁਸੀਂ ਜੋੜੀਆਂ ਹਨ ਆਪਣਾ ਖੋਜ ਕੇ, ਰਿਸਰਚ ਕਰਕੇ, ਲੇਕਿਨ ਇਹਦੀ ਬੇਸ, ਇਹਦਾ ਜਿਹੜਾ ਨੁਕਤਾ, ਇਹਦਾ ਮਰਕਜ਼ ਬਣਾ ਰਹੀ ਹੈ, ਉਹ ਤੁਹਾਡੀ ਗ੍ਰੈਂਡਮਦਰ ਬਣਾ ਰਹੀ ਹੈ। ਗ੍ਰੈਂਡਮਦਰ ਜੀ ਦਾ ਕਰੈਕਟਰ ਜਿਹੜਾ ਹੈ, ਤੁਸੀਂ ਅੱਜ ਕਿਵੇਂ ਦੇਖਦੇ ਹੋ? ਪਾਰਟੀਸ਼ਨ ਤੋਂ ਪਹਿਲੇ ਉਹ ਕਿਵੇਂ ਸਨ ਤੇ ਪਾਰਟੀਸ਼ਨ ਤੋਂ ਬਾਅਦ ਫਿਰ ਉਹਨਾਂ ਦਾ ਬਦਲਾਅ ਕਿਵੇਂ ਆਇਆ? ਔਰ ਇੱਕ ਪੰਜਾਬੀ ਔਰਤ ਕਿਸ ਤਰੀਕੇ ਦੀ ਔਰਤ ਸੀ ਜਿਹਨੇ ਸਾਰਾ ਕੁਝ ਸਹਿਆ, ਲੇਕਿਨ ਉਸ ਤੋਂ ਬਾਅਦ ਵੀ ਉਸਦੇ ਅੰਦਰ ਦੀ ਜਿਹੜੀ ਇਨਸਾਨੀਅਤ ਸੀ ਉਹ ਜਿੰਦੀ ਰਹੀ ਔਰ ਉਹਨਾਂ ਨੇ ਅਗਲੇ ਸਾਰਾ ਟਰਾਂਸਫਰ ਕੀਤਾ। ਉਹ ਜਿਹੜਾ ਅਜ਼ੀਮ ਵਿਰਸਾ ਸੀ, ਵੱਡਾ ਵਿਰਸਾ ਸੀ ਪੰਜਾਬੀਅਤ ਦਾ, ਉਹਨੇ ਉਸ ਤੋਂ ਤੁਹਾਨੂੰ ਡਿਸਕਨੈਕਟ ਨਹੀਂ ਹੋਣ ਦਿੱਤਾ। ਕਿਵੇਂ ਦੇਖਦੇ ਹੋ ਆਪਣੇ ਦਾਦੀ ਦੇ ਇਸ ਕਰੈਕਟਰ ਨੂੰ? ਜੀ ਮੈਂ ਤੇ ਸਾਰਿਆਂ ਤੋਂ ਪਹਿਲੀ ਚੀਜ਼ ਤੇ ਇਹ ਮੈਂ ਆਨਾ ਵੀ ਉਹਨਾਂ ਲੋਕਾਂ ਦੀ ਜਿਹੜੀ ਹਿੰਮਤ ਹੈ ਨਾ ਵੀ ਉਹਦੇ ਨਾਲ ਦੀ ਹਿੰਮਤ ਨਹੀਂ ਤੁਹਾਨੂੰ ਕਿਤੇ ਲੱਭਣੀ ਵੀ ਤੁਸੀਂ ਇਹ ਕਹੋ ਵੀ ਜਿਹੜਾ ਸਾਰਾ ਕੁਝ ਲਾਈਕ ਛੱਡ ਕੇ ਸਾਰਾ ਲਾਈਕ ਜਿੱਦਾਂ ਉਜਾੜੇ ਪੈ ਗਏ ਇੰਨੇ ਲਾਈਕ ਮੁਸ਼ਕਲ ਹਾਲਾਤਾਂ ਦੇ ਵਿੱਚ ਆਣਾ ਵੀ ਪਰ ਫਿਰ ਵੀ ਇੱਕ ਜਿਹੜੀ ਹਿੰਮਤ ਹੋਣੀ ਵੀ ਤੁਸੀਂ ਇੱਕ ਨਵੇਂ ਸਿਰੇ ਤੋਂ ਸਟੈਬਲਿਸ਼ ਕਰਨਾ ਵੀ ਯੂਪੀ ਦੇ ਜੰਗਲਾਂ 'ਚ ਲਾਈਕ ਸੱਪ ਵੀ ਆ ਗਏ ਤੇ ਤਾਂ ਵੀ ਚਲੋ ਇੱਥੇ ਕੋਸ਼ਿਸ਼ ਕਰਕੇ ਵੇਖ ਲੈਨੇ ਆ ਤੇ ਹਰ ਚੀਜ਼ ਦੇ ਵਿੱਚ ਔਰ ਕਿਉਂਕਿ ਇਹ ਯੂਪੀ ਦੇ ਜੰਗਲਾਂ ਦੇ ਵਿੱਚ ਉਹ ਬੀਬੀ ਜਾ ਰਹੀ ਹੈ ਜਿਹੜੀ ਡਬਲ ਐਮਏ ਹੈ ਉਸ ਵੇਲੇ 1947 ਤੋਂ ਪਹਿਲੇ। ਡਬਲ ਹਾਂ, ਐਮਏ ਇਹਨਾਂ ਨੇ ਅੱਜ ਹਾਂ, ਤੱਕ ਜੇ ਵੀ ਸਫ਼ਰ ਕਰਦੇ ਸਨ ਤੇ ਉਹ ਹਮੇਸ਼ਾ ਲਾਈਕ ਉਹਨਾਂ ਦੇ ਭਰਾ ਵੀ ਹੱਸਦੇ ਸਨ ਵੀ ਬੀਬੀ ਨੇ ਹਮੇਸ਼ਾ ਫਸਟ ਕਲਾਸ ਦੇ ਵਿੱਚ ਹੀ ਸਫ਼ਰ ਕਰਨਾ ਤੇ ਕਿਉਂਕਿ ਇਹ ਨਾ ਜਿਸ ਤਰ੍ਹਾਂ ਜਿਹੜਾ ਇਹਨਾਂ ਦਾ ਕਾਲਜ ਸੀ ਇਹ ਲੇਡੀ ਅਰਵਿਨ ਕਾਲਜ ਦਿੱਲੀ ਸੀ ਉਸ ਟਾਈਮ ਤੇ ਹੂੰ, ਇਹਨਾਂ ਦੇ ਜਿਹੜੇ ਫਾਦਰ ਸਨ ਕਿਉਂਕਿ ਉਹਨਾਂ ਦੀ ਰਿਹਾਇਸ਼ ਸ਼ੇਖੂਪੁਰੇ ਸੀ ਉਸ ਵੇਲੇ ਤੇ ਉਹ ਇਹਨਾਂ ਦੇ ਫਾਦਰ ਜਿਹੜੇ ਸਨ ਇਹਨਾਂ ਨੂੰ ਡ੍ਰੌਪ ਕਰਦੇ ਸਨ ਲਾਹੌਰ ਜਿੱਥੇ ਇਹਨਾਂ ਦੇ ਚਾਚਾ ਜੀ ਸਨ ਫਿਰ ਲਾਹੌਰ ਤੋਂ ਇਹ ਫਰੰਟੀਅਰ ਐਕਸਪ੍ਰੈਸ ਲੈ ਕੇ ਤੇ ਲਾਹੌਰ ਤੋਂ ਇਹਨਾਂ ਨੇ ਫਿਰ ਦਿੱਲੀ ਆਣਾ ਤੇ ਹਮੇਸ਼ਾ ਇਹਨਾਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਵੀ ਫਸਟ ਕਲਾਸ ਦੇ ਵਿੱਚ ਹੀ ਇਹਨਾਂ ਨੇ ਸਫ਼ਰ ਕਰਨਾ ਤੇ ਉਹ ਮੇਰੇ ਜਦੋਂ ਮੈਂ ਤੁਹਾਨੂੰ ਪਾਰਟੀਸ਼ਨ ਦੀ ਮੂਵਮੈਂਟ ਦੱਸਦਾ ਵੀ ਜਦੋਂ ਗੱਡੀ ਦੀ ਛੱਤ ਤੇ ਬੈਠੇ ਤੇ ਮੇਰੇ ਉਹ ਦਾਦਾ ਨਾ ਥੋੜਾ ਜਿਹਾ ਕਿਉਂਕਿ ਦੁਖੀ ਵੀ ਸੀ ਪਰ ਉਹ ਥੋੜਾ ਮਜ਼ਾਕੀਆ ਸੀ ਉਹਨਾਂ ਦੀ ਆਦਤ ਤੇ ਉਹ ਵੀ ਕਹਿੰਦੇ ਨੇ ਵੀ ਹੂੰ, ਬੀਬੀ ਤੂੰ ਫਸਟ ਕਲਾਸ ਵੀ ਵੇਖ ਲਿਆ ਇੰਟਰ ਵੀ ਵੇਖ ਲਿਆ ਤੇ ਅੱਜ ਅਪਰ ਕਲਾਸ ਵੀ ਵੇਖ ਲਿਆ ਹੈ
ਵੀ ਉਹ ਲੋਕਾਂ ਦੀ ਜਿਹੜੀ ਹਿੰਮਤ ਸੀ ਨਾ ਵੀ ਇੰਨੀ ਜੀ ਜਿਹੜੀ ਦੇ ਬਾਵਜੂਦ ਵੀ ਇੱਕ ਜਿਹੜਾ ਵੀ ਹੱਸਣਾ ਤੇ ਉਹ ਵੀ ਕਾਫੀ ਜਿਹੜਾ ਹੈ ਵੀ ਆਇਰਾਨਿਕ ਲਾਈਕ ਜਿਹੜੀ ਹੈ ਗੱਲ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਲਾਈਫ ਸਟਾਈਲ ਹੋਣਾ ਤੇ ਉਸ ਤੋਂ ਬਾਅਦ ਤੁਸੀਂ ਇਹ ਕਹੋ ਵੀ ਬਿਲਕੁਲ ਇੱਕ ਰੂਰਲ ਏਰੀਆ ਯੂਪੀ ਦੇ ਬਿਲਕੁਲ ਲਾਈਕ ਜੰਗਲਾਂ ਦੇ ਵਿੱਚ ਜਿਹੜਾ ਬੰਦਾ ਕਿ ਆਲਮੋਸਟ ਲਾਈਕ ਉਹ 3 ਜਾਂ 4 ਜ਼ਬਾਨਾਂ ਲਾਈਕ ਬਿਲਕੁਲ ਲਾਈਕ ਫਲੂਐਂਟਲੀ ਲਿਖ ਤੇ ਬੋਲ ਸਕਦੇ ਸਨ ਕਿਉਂਕਿ ਤੇ ਤੇ ਉਹ ਕਾਫੀ ਜਿਸ ਤਰ੍ਹਾਂ ਲਾਈਕ ਜਿਹੜਾ ਸੀਗਾ ਮੁਸ਼ਕਲ ਸੀ ਲਾਈਕ ਉਸ ਟਾਈਮ ਤੇ ਉਹਨਾਂ ਲਈ ਪਰ ਫਿਰ ਵੀ ਉਹਨਾਂ ਨੇ ਜਿਸ ਤਰ੍ਹਾਂ ਬੜੀ ਹਿੰਮਤ ਲਾਈਕ ਕੀਤੀ ਫਿਰ ਹਿੰਮਤ ਕਰਕੇ ਤੇ ਅੱਗੇ ਆਪਣੇ ਆਪ ਨੂੰ ਦੁਬਾਰਾ ਜਿਹੜਾ ਐਸਟੈਬਲਿਸ਼ ਕਰਨਾ ਸੋ ਮੇਰੇ ਸੋ ਪਹਿਲੀ ਚੀਜ਼ ਤੇ ਜਿਹੜੇ ਮੇਰੇ ਜ਼ਿਹਨ ਵਿੱਚ ਆਏਗੀ ਵੀ ਜਿਹੜੀ ਉਹ ਹਿੰਮਤ ਹੈ ਨਾ ਵੀ ਜਿਹੜੇ ਉਹ ਇੱਕ ਜਿਹੜੀ ਪੰਜਾਬੀ ਔਰਤ ਦੀ ਜਿਹੜੀ ਹਿੰਮਤ ਹੈ ਵੀ ਉਹਦੇ ਜਿਹੜੇ ਕੋਈ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਤੇ ਉਹ ਬੜਾ ਸੀਗਾ ਵੀ ਉਹਨਾਂ ਦਾ ਮੈਨੂੰ ਕਿਉਂਕਿ ਮੈਨੂੰ ਲੱਕੀਲੀ ਕਾਫੀ ਜ਼ਿਆਦਾ ਟਾਈਮ ਮਿਲਿਆ ਉਹਨਾਂ ਨਾਲ ਲਾਈਕ ਸਪੈਂਡ ਕਰਨ ਨੂੰ ਲਾਈਕ ਬਚਪਨ ਦੇ ਵਿੱਚ ਤੇ ਉਹਨਾਂ ਨੇ ਜਿਸ ਤਰ੍ਹਾਂ ਨਾ ਕਹਿੰਦੇ ਨਾ ਵੀ ਪੂਰੀ ਇਮੇਜ ਹੀ ਬਣਾ ਦਿੱਤੀ ਵੀ ਉਹ ਜਿਹੜੀਆਂ ਥਾਵਾਂ ਤੇ ਮੈਂ ਗਿਆ ਵੀ ਨਹੀਂ ਵੀ ਉਹ ਇੰਨੀ ਡੀਟੇਲ ਲਾਈਕ ਦੱਸੀ ਹੋਈ ਸੀ ਵੀ ਤੁਹਾਨੂੰ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਜੋੜ ਕੇ ਤੇ ਤੁਹਾਨੂੰ ਜਿਹੜਾ ਪੂਰੀ ਲਾਈਕ ਉਹ ਜਗ੍ਹਾ ਜਿਸ ਤਰ੍ਹਾਂ ਮਿਲ ਗਈ ਕਿ ਜਿਸ ਤਰ੍ਹਾਂ ਉਹਨਾਂ ਦੇ ਅਸੀਂ ਸਕੂਲ 'ਚ ਗਏ ਆ ਕਿਉਂਕਿ ਸਕੂਲ 'ਚ ਵੀ ਆਪਣਾ ਦੱਸਦੇ ਸਨ ਵੀ ਉਹ ਕਈ ਵਾਰੀ ਜਿਸ ਤਰ੍ਹਾਂ ਉਹਨਾਂ ਨੇ ਸ਼ਰਾਰਤ ਕਰਨੀ ਜਿਸ ਤਰ੍ਹਾਂ ਦੇ ਉਹਨਾਂ ਸਿਲਾਈ ਕਢਾਈ ਵਾਲੀ ਲਾਈਕ ਸੀ ਕਲਾਸ ਤੇ ਉਹ ਜ਼ਿਆਦਾ ਪਸੰਦ ਨਹੀਂ ਸੀ ਕਰਦੇ ਤੇ ਉਹਨਾਂ ਨੂੰ ਵਾਲੀਬਾਲ ਖੇਡਣ ਦਾ ਸ਼ੌਕ ਸੀ ਤੇ ਉਹ ਟੀਚਰ ਨੇ ਉਹਨਾਂ ਨੂੰ ਬਾਹਰ ਕੱਢ ਦੇਣਾ ਤੇ ਫਿਰ ਉਹਨਾਂ ਨੇ ਉਹ ਜਿਸ ਤਰ੍ਹਾਂ ਨਾ ਕਹਿੰਦੇ ਸੀ ਵੀ ਬੂਹਿਆਂ ਨੂੰ ਸ਼ੀਸ਼ੇ ਲੱਗੇ ਸੀ ਤੇ ਉਹਨਾਂ ਨੇ ਫਨੀ ਜਿਹਾ ਮੂੰਹ ਬਣਾਉਣਾ ਤੇ ਉਹ ਬਾਕੀ ਬੱਚਿਆਂ ਨੇ ਕੁੜੀਆਂ ਨੇ ਹੱਸਣ ਲੱਗ ਜਾਣਾ ਤੇ ਉਹਨਾਂ ਨੂੰ ਵੀ ਕੱਢ ਦੇਣਾ ਤੇ ਫਿਰ ਇਹਨਾਂ ਨੇ ਜਿਹੜਾ ਵਾਲੀਬਾਲ ਖੇਡਦੇ ਰਹਿਣਾ ਤੇ ਉਸੇ ਤਰ੍ਹਾਂ ਜਦੋਂ ਮੈਂ ਸਕੂਲ 'ਚ ਗਿਆ ਤੇ ਉਹ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਸ਼ੀਸ਼ੇ ਡਿਸਕ੍ਰਾਈਬ ਕਰਦੇ ਸਨ ਬਿਲਕੁਲ ਤੇ ਉਹ ਸੇਮ ਉਹੀ ਚੀਜ਼ ਜਿਹੜੀ ਲਾਈਕ ਬਿਲਕੁਲ ਲਾਈਕ ਡੀਟੇਲ ਦੇ ਵਿੱਚ ਤੇ ਉਹ ਤੁਸੀਂ ਸਾਈਕੋਲੋਜੀਕਲੀ ਸੋਚ ਹੀ ਸਕਦੇ ਆ ਵੀ ਇੰਨੇ ਸਾਲ ਕਿਸੇ ਬੰਦੇ ਨੂੰ ਹੋ ਜਾਂਦੇ ਆ ਪਰ ਫਿਰ ਵੀ ਤੁਹਾਨੂੰ ਜਿਹੜੀ ਹੈ ਵੀ ਉਹ ਜਿਹੜਾ ਤੁਹਾਡੀ ਪਿਛਲੀ ਲਾਈਫ ਦੀ ਜਿਹੜੀ ਹੈ ਇੰਨੀ ਜਿਹੜੀ ਕਲੀਅਰ ਇਮੇਜ ਲਾਈਕ ਤੁਹਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਜਿਹੜੀ ਹੈ ਉਹ ਰਹਿੰਦੀ ਹੈ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਡਿਸਕ੍ਰਾਈਬ ਕੀਤਾ ਔਰ ਇਹਦੇ ਅੰਦਰ ਬੇਸ਼ੱਕ ਇਹਦੇ ਅੰਦਰ ਅਸੀਂ ਉਹ ਚੀਜ਼ਾਂ ਨਹੀਂ ਖੋਲ ਪਾਏ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਟਾਕਸ ਹਨ ਇਸ ਤਰ੍ਹਾਂ ਦੀ ਜਿਹੜੀ ਡਿਸਕਸ਼ਨਸ ਹਨ ਉਹਦੇ ਅੰਦਰੋਂ ਆਉਣ ਵਾਲੀ ਪੀੜ੍ਹੀਆਂ ਨੂੰ ਬਹੁਤ ਕੁਝ ਮਿਲੇਗਾ ਕਿਉਂਕਿ ਅਸੀਂ ਜਿੱਥੇ ਖੜੇ ਹਾਂ ਅਗਰ ਅਸੀਂ ਪਾਰਟੀਸ਼ਨ ਨੂੰ ਡਿਸਕਸ ਨਹੀਂ ਕਰਾਂਗੇ ਮੁxtਲਿਫ ਐਂਗਲਸ ਤੋਂ ਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਦੀ ਕੋਈ ਲੋੜ ਨਹੀਂ ਪਏਗੀ ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਆਪਣੀ ਦਾਦੀ ਦੇ ਥਰੂ ਪਹੁੰਚਦੀਆਂ ਲੇਕਿਨ ਤੁਹਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਸ਼ਾਇਦ ਅੱਗੇ ਨਹੀਂ ਪਤਾ ਸੀ ਹੁਣ ਤੁਸੀਂ ਉਹਨਾਂ ਨੂੰ ਅਗਰ ਕਨੈਕਟ ਕਰ ਪਾਓਗੇ ਤੇ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਸਾਡਾ ਦੇਸ਼ ਕੀ ਹੈ ਸਾਡੀ ਮਿੱਟੀ ਕੀ ਸੀ ਸਾਡੀ ਨਸਲ ਕਿੱਥੋਂ ਸ਼ੁਰੂ ਹੁੰਦੀ ਸਾਡਾ ਕਬੀਲਾ ਕੀ ਹੈ ਅਦਰਵਾਈਜ਼ ਇਹ ਹੈ ਕਿ ਪੂਰਾ ਇੱਕ ਗੈਪ ਜਿਹੜਾ ਹੈ ਉਹ ਆਏਗਾ ਔਰ ਉਹ ਗੈਪ ਕਦੀ ਫਿਲ ਸ਼ਾਇਦ ਨਾ ਹੋ ਪਾਉਂਦਾ ਸੋ ਇੱਕ ਤਾਂ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇਕੱਲੇ ਤੁਸੀਂ ਨਹੀਂ ਇਹ 4 ਫੈਮਿਲੀਜ਼ ਨੇ ਜਿਨ੍ਹਾਂ ਨੂੰ ਤੁਸੀਂ ਆ ਕੇ ਲੱਭਿਆ ਹੈ ਪਤਾ ਨਹੀਂ ਕਿਤਨੀ ਫੈਮਿਲੀਜ਼ ਇਸ ਤੋਂ ਬਾਅਦ ਜੁੜਨਗੀਆਂ ਇਸ ਤੋਂ ਪਹਿਲੇ ਲੋਕਾਂ ਦੇ ਅੰਦਰ ਕਿਤਨੇ ਮਨਾਂ ਦੇ ਅੰਦਰ ਕੋਈ ਸਵਾਲ ਸਨ ਉਹ ਸਵਾਲ ਉਹ ਡਰ ਉਹ ਖੌਫ ਉਹ ਜਿਹੜੀ ਉਹਨਾਂ ਦੀ ਮਿੱਟੀ ਪਈ ਹੋਈ ਹੈ ਉਹ ਸਾਫ਼ ਹੋਏਗੀ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਆਪਣਾ ਆਪ ਲੱਭਣਗੇ ਕਿਉਂਕਿ ਬੁੱਲੇ ਸ਼ਾਹ ਸਰਕਾਰ ਨੂੰ ਅਸੀਂ ਲਵੀਏ ਇਸ ਮਿੱਟੀ ਦਾ ਜਿਹੜਾ ਜ਼ਮੀਰ ਹੈ ਤੇ ਉਹ ਵੀ ਫਰਮਾਉਂਦੇ ਨੇ ਕਿ ਅਵਲ ਆਖਿਰ ਆਪ ਨੂੰ ਜਾਣਾ ਮੈਥੋਂ ਨਾ ਕੋਈ ਹੋਰ ਸਿਆਣਾ ਇਨਸਾਨ ਦੇ ਕੁਐਸਚਨ ਇਹ ਮੈਂ ਕੌਣ ਹਾਂ ਮੈਂ ਕੌਣ ਦਾ ਜਿਹੜਾ ਸਫ਼ਰ ਜੋ ਪੰਜਾਬ ਨਾਲ ਬੀਤੀ ਹੈ ਜੋ ਪੰਜਾਬ ਦੇ ਨਾਲ ਕਹਾਣੀਆਂ ਹੋਈਆਂ ਹਨ ਉਹ ਅਸੀਂ ਖੁੱਲ ਕੇ ਅਸੀਂ ਬਿਆਨ ਹੋਏ ਨਹੀਂ ਕਰ ਪਾਉਂਦੇ ਕਿਉਂਕਿ ਅਜੇ ਵੀ ਇਸ ਨੂੰ ਵੇੜਾ ਲੱਗੇਗਾ ਕਿ ਪੰਜਾਬ ਦੇ ਉਹ ਕਿਰਦਾਰ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਦੋਨਾਂ ਸਾਈਡਾਂ ਤੇ ਇੱਕ ਹੱਸਦੇ ਵਸਦੇ ਦੇਸ਼ ਨੂੰ ਇੱਕ ਤਰੱਕੀ ਯਾਫਤਾ ਦੇਸ਼ ਨੂੰ ਜਿੰਦਾ ਉਸ ਤੋਂ ਪਹਿਲੇ ਕੁਝ ਗੋਰੇ ਨੇ ਉਹਦੇ ਵਿੱਚ ਆਪਣਾ ਜਹਾਲਤ ਜਿਹੜੀ ਸੀ ਉਹ ਪੈਨੀਟ੍ਰੇਟ ਕੀਤੀ ਇੱਥੋਂ ਦੀ ਬੋਲੀ ਖੋ ਕੇ ਔਰ ਹੱਸਦੇ ਵਸਦੇ ਇਤਨਾ ਲਿਟਰੇਟ ਜਿਹੜਾ ਦੇਸ਼ ਸੀ ਜਿਨ੍ਹਾਂ ਲਿਟਰੇਸੀ ਰੇਟ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਬਹੁਤ ਹਾਈ ਸੀ ਪੂਰੀ ਸਟੇਟਸ ਦੇ ਵਿੱਚ ਇਕਨੋਮਿਕ ਪੋਜੀਸ਼ਨ ਇਤਨੀ ਹੁੰਦੀ ਬਿਹਤਰ ਸੀ ਉਹਨੂੰ ਬਰਬਾਦ ਕਿਵੇਂ ਗ੍ਰੈਜੂਅਲੀ ਕੀਤਾ ਗਿਆ ਪੰਜਾਬ ਨੂੰ ਹੁਣ ਇੱਕ ਪੰਜਾਬੀ ਹੋਣ ਦੇ ਨਾਤੇ ਅਗਰ ਤੁਹਾਨੂੰ ਦੱਸਿਆ ਜਾਵੇ ਕਿ ਤੁਸੀਂ ਲਾਸਟ ਤੇ ਕਿ ਜਿਹੜੀ ਪਾਰਟੀਸ਼ਨ ਹੈ ਆਪਣੀ ਪੀੜ੍ਹੀ ਨੂੰ ਜਿਹੜੇ ਤੁਹਾਡੇ ਆਸੇ-ਪਾਸੇ ਲੋਕ ਹਨ ਅਗਰ ਦੱਸਣਾ ਪਾਵੋ ਚਾਹੋ ਔਰ ਇਹਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਲੱਭਿਆ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਿਵੇਂ ਇਸ ਚੀਜ਼ ਦੀ ਲੋੜ ਹੈ ਕਿ ਅੱਜ ਅਗਰ ਅਸੀਂ ਪਿੱਛੇ ਹਟ ਗਏ ਤੇ ਫਿਰ ਇਹ ਜਿਹੜਾ ਹੈ ਸਾਡਾ ਆਪਣਾ ਆਪ ਸ਼ਾਇਦ ਉਹ ਸਾਨੂੰ ਲੱਭਣਾ ਔਖਾ ਹੋ ਜਾਏਗਾ ਕੀ ਕਹਿੰਦੇ ਹੋ ਹਾਂਜੀ ਜਿੱਥੋਂ ਕਿ ਮੈਂ ਕਹਿੰਦਾ ਵੀ ਇਹ ਕਾਫੀ ਜਿਸ ਤਰ੍ਹਾਂ ਟਾਈਮ ਸੈਂਸਿਟਿਵ ਲਾਈਕ ਚੀਜ਼ ਹੈ ਵੀ ਹਰ ਕਿਸੇ ਨੂੰ ਆਪਣੇ ਜਿਹੜਾ ਲੱਭਣਾ ਚਾਹੀਦਾ ਕਿਉਂਕਿ ਇਹ ਨਾ ਹੋਵੇ ਕਿ ਜੇ ਬਹੁਤ ਜ਼ਿਆਦਾ ਦੇਰ ਹੋ ਜਾਏ ਕਿਉਂਕਿ ਅੱਜ ਤੇ ਫਿਰ ਵੀ ਸ਼ਾਇਦ ਕੁਝ ਘਰ ਜਿਹੜੇ ਨੇ
ਉਹ ਸਲਾਮਤ ਨੇ, ਕਿਉਂਕਿ ਵਕਤ ਦੇ ਨਾਲ ਸ਼ਾਇਦ ਉਹ ਘਰ ਵੀ ਨਾ ਰਹਿਣ, ਉਹ ਬਜ਼ੁਰਗ ਵੀ ਨਾ ਰਹਿਣ ਜਿਹੜੇ ਕਿ ਤੁਹਾਨੂੰ ਗਾਈਡ ਕਰ ਸਕਣ ਜਾਂ ਦੱਸ ਸਕਣ ਵੀ ਕਿੱਥੇ ਤੁਹਾਡੀ ਫੈਮਿਲੀ ਲਾਈਕ ਦਾ ਘਰ ਸੀਗਾ। ਤੇ ਜੇ ਤੁਹਾਡਾ ਕੋਈ ਵੀ ਜਿਸ ਤਰ੍ਹਾਂ ਲਾਈਕ ਪਾਰਟੀਸ਼ਨ ਦੇ ਨਾਲ ਲਾਈਕ ਰਿਲੇਟਡ ਹੈਗਾ, ਜੇ ਤੁਹਾਡੇ ਈਵਨ ਲਾਈਕ ਗ੍ਰੈਂਡ ਪੇਰੈਂਟਸ ਨੇ ਕੁਝ ਤੁਹਾਨੂੰ ਸ਼ੇਅਰ ਕੀਤਾ ਹੈ ਤੁਹਾਡੇ ਨਾਲ, ਤੁਹਾਨੂੰ ਆਪਣੀ ਅਗਲੀ ਜਨਰੇਸ਼ਨ ਨਾਲ ਸ਼ੇਅਰ ਕਰਨਾ ਚਾਹੀਦਾ। ਤੇ ਜੇ ਹੋ ਸਕੇ ਤੇ ਤੁਹਾਨੂੰ ਆਪਣੇ ਜਿਹੜੇ ਪੁਰਾਣੇ ਪਿੰਡ ਤੇ ਜਿਹੜੀ ਆਪਣੀ ਹੈਰੀਟੇਜ ਹੈ ਵੀ ਉਹ ਤੁਹਾਨੂੰ ਜ਼ਰੂਰ ਜਿਹੜਾ ਹੈ ਉਹ ਲੱਭਣਾ ਚਾਹੀਦਾ ਹੈ, ਕਿਉਂਕਿ ਅੱਜ ਸ਼ਾਇਦ ਤੁਸੀਂ ਇਸ ਚੀਜ਼ ਨੂੰ ਨਾ ਜਾਣੋ, ਪਰ ਇੱਕ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਇੱਕ ਮੋੜ ਤੇ ਜ਼ਰੂਰ ਆਏਗਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਆ ਵੀ ਮੈਂ ਕੌਣ ਆ ਭਈ। ਜਿੱਦਾਂ ਮੇਰੇ ਲਈ ਲਾਈਕ ਬੜਾ, ਕਿ ਮੈਂ ਯੂਨਾਈਟਿਡ ਸਟੇਟਸ ਰਹਿਣ ਕਰਕੇ ਨਾ ਮੇਰੇ ਲਈ ਕਾਫੀ ਮਜ਼ੇਦਾਰ ਗੱਲ ਹੈ ਵੀ ਕਈ ਵਾਰੀ ਲੋਕ ਜਿਸ ਤਰ੍ਹਾਂ ਨਾ ਪੁੱਛਦੇ ਨੇ ਵੀ ਵੇਅਰ ਆਰ ਯੂ ਫਰੋਮ, ਐਂਡ ਫਿਰ ਉਹ ਮੇਰੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ ਉਸ ਸਵਾਲ ਨੂੰ ਨਾ ਲਾਈਕ ਆਨਸਰ ਲਾਈਕ ਦੇਣਾ, ਕਿਉਂਕਿ ਹਾਂਜੀ ਵੀ ਜਿਹੜੀਆਂ ਰੂਟਸ ਨੇ ਵੀ ਕਈ ਸੈਂਚੁਰੀਜ਼ ਤੱਕ ਤੇ ਲਹਿੰਦੇ ਪੰਜਾਬ 'ਚ ਨੇ, ਤੇ ਫਿਰ ਕੁਛ ਮੇਬੀ ਕੁਛ 50 ਸਾਲ ਦਾ ਸਫ਼ਰ ਲਾਈਕ ਚੜ੍ਹਦੇ ਪੰਜਾਬ ਦਾ, ਫਿਰ ਕੁਛ ਲਾਈਕ ਯੂਨਾਈਟਿਡ ਲਾਈਕ ਸਟੇਟਸ ਤੇ ਉਹ ਜਿਹੜਾ ਵੇਅਰ ਆਰ ਯੂ ਫਰੋਮ ਹੈ ਨਾ ਜਿਹੜਾ ਸਵਾਲ ਹੈ, ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ ਆਨਸਰ ਕਰਨਾ ਕਈ ਵਾਰੀ। ਤੇ ਉਹੀ ਬਸ ਜਿਹੜਾ ਵੇਅਰ ਐਮ ਆਈ ਫਰੋਮ, ਉਹੀ ਬਸ ਲੱਭਦੇ ਤੇ ਮੈਂ ਜਿਹੜਾ ਪਹੁੰਚ ਗਿਆ ਭਈ ਆਪਣੇ ਜਿਹੜੇ ਪੁਰਾਣੇ ਪਿੰਡ ਵੇਖਣ। ਉਹੀ ਇੱਕ ਜਿਹੜਾ ਸਵਾਲ ਹੈ ਉਹੀ ਖਿੱਚ ਕੇ ਲੈ ਆਇਆ। ਤੇ ਮੇਰਾ ਇਹੀ ਜਿਸ ਤਰ੍ਹਾਂ ਮੈਸੇਜ ਹੈ ਕਿ ਸਪੈਸ਼ਲੀ ਕਿਉਂਕਿ ਹੁਣ ਪੰਜਾਬੀ ਡਿਫਰੈਂਟ ਕੰਟਰੀਜ਼ ਦੇ ਵਿੱਚ ਜਾਣ ਕਰਕੇ ਕਈ ਵਾਰੀ ਜਿਸ ਤਰ੍ਹਾਂ ਲੈਂਗੁਏਜ ਬੈਰੀਅਰ ਵਗੈਰਾ ਵੀ ਆ ਜਾਂਦੇ ਨੇ, ਤੇ ਜਿਸ ਤਰ੍ਹਾਂ ਕਈ ਜਿਹੜੇ ਯੰਗ ਬੱਚੇ ਨੇ ਵੀ ਜੇ ਉਹ ਜਿਹੜੀ ਵੀ ਲੈਂਗੁਏਜ ਉਹ ਸਮਝਦੇ ਨੇ, ਕਿਉਂਕਿ ਪੰਜਾਬੀ ਹਰ ਮੁਲਕ ਵਿੱਚ ਹੋਣ ਕਰਕੇ ਜੀ, ਫਿਰ ਯਕੀਨਨ ਤੌਰ ਤੇ ਇੱਕ ਪੰਜਾਬੀ ਆ ਜਾਂਦੀ ਹੈ ਲੈਂਗੁਏਜ ਜਿਹੜੀ ਸਾਡੀ ਮਦਰ ਟੰਗ ਹੈ, ਤੇ ਫਿਰ ਆਬਵੀਅਸਲੀ ਇੱਕ ਜਿਹੜੇ ਮੁਲਕ ਦੇ ਵਿੱਚ ਪੰਜਾਬੀ ਬੈਠੇ ਨੇ ਉਸ ਮੁਲਕ ਦੀ ਬੋਲੀ ਆ ਜਾਂਦੀ ਹੈ। ਤੇ ਜਿਹੜੇ ਬਾਈਲਿੰਗੁਅਲ ਲਾਈਕ ਪੇਰੈਂਟਸ ਨੇ, ਕਿਉਂਕਿ ਉਹਨਾਂ ਨੇ ਆਬਵੀਅਸਲੀ ਇੱਕ ਲੈਂਗੁਏਜ ਆਪਣੇ ਜਿਹੜੇ ਹੈਗਾ ਪੇਰੈਂਟਸ ਤੋਂ ਲਾਈਕ ਸੁਣਿਆ, ਗ੍ਰੈਂਡ ਪੇਰੈਂਟਸ ਤੋਂ ਸੁਣਿਆ, ਤੇ ਇੱਕ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਹੈ ਉਹਨੂੰ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਉਹ ਪਾਸ ਔਨ ਲਾਈਕ ਕਰ ਸਕਣ। ਤੇ ਇਹ ਜਿਹੜਾ ਹੈਗਾ ਵੀ ਆਪਣਾ ਜਿਹੜਾ ਪਾਰਟੀਸ਼ਨ ਹਿਸਟਰੀ ਜਿਹੜੀ ਕਿ ਆਲਮੋਸਟ ਇੱਕ ਤਰ੍ਹਾਂ ਲਾਈਕ ਪੰਜਾਬ ਦੀ ਹਿਸਟਰੀ ਹੈ, ਉਹ ਜਿਹੜੀ ਹੈ ਉਹ ਹਾਂ, ਪ੍ਰੀਜ਼ਰਵ ਜਿਹੜੀ ਹੋ ਸਕੇ। ਐਂਡ ਇਹਦੇ ਵਿੱਚੋਂ ਸਿੱਖਣ ਵਾਲੀਆਂ ਵੀ ਕਈ ਚੀਜ਼ਾਂ ਨੇ, ਕਿਉਂਕਿ ਜਿਹੜੀ ਪਾਰਟੀਸ਼ਨ ਹਿਸਟਰੀ ਹੈ, ਕਿਉਂਕਿ ਇਹ ਜ਼ਰੂਰੀ ਇਸ ਤਰ੍ਹਾਂ ਹੈ ਕਿ ਇਸ ਤੋਂ ਕੁਝ ਸਬਕ ਲਿਆ ਜਾਵੇ, ਕਿਉਂਕਿ ਅੱਜ ਵੀ ਤੁਸੀਂ ਜਿਸ ਤਰ੍ਹਾਂ ਕਈ ਮੁਲਕ ਵੇਖਦੇ ਨੇ ਵੀ ਲੋਕ ਆਪਸ 'ਚ ਲੜੀ ਜਾ ਰਹੇ ਨੇ ਕਈ ਮੁਲਕਾਂ ਦੇ ਵਿੱਚ, ਭਈ ਹਾਂਜੀ ਭਈ ਜੇ ਏਦਾਂ ਨਹੀਂ ਹੋਊਗਾ ਤੇ ਏਦਾਂ ਸ਼ਾਇਦ ਭਈ ਬਹੁਤ ਵਧੀਆ ਲਾਈਕ ਹੋ ਜਾਊਗਾ। ਤੇ ਉਹ 'ਚ ਇਹ ਹੈ ਵੀ ਬੰਦੇ ਨੂੰ ਇਹ ਯਾਦ ਹੋਣਾ ਚਾਹੀਦਾ ਵੀ ਜਿਹੜਾ ਐਂਡ ਦੇ ਵਿੱਚ ਜਿਹੜੇ ਆ ਵੀ ਕਿਸੇ ਲੀਡਰ ਨੇ ਨਹੀਂ ਕਿਸੇ ਦੇ ਕੰਮ ਆਉਣਾ। ਐਂਡ 'ਚ ਆਪਣਾ ਜਿਹੜਾ ਆਂਢ-ਗੁਆਂਢ ਤੇ ਜਿਹੜੇ ਆਮ ਲਾਈਕ ਕਾਮਨ ਲੋਕ ਆ, ਭਈ ਉਹਨਾਂ ਨੇ ਜਦੋਂ ਮੁਸੀਬਤ ਪਈ ਤੇ ਉਹਨਾਂ ਨੇ ਹੀ ਬਚਾਉਣਾ ਆ। ਜਦੋਂ ਭੁੱਖ ਲੱਗੀ ਕਿਸੇ ਲੀਡਰ ਨੇ ਰੋਟੀ ਦੇਣ ਨਹੀਂ ਆਉਣਾ, ਉਹ ਜਿਹੜੀ ਝੰਗ ਵਾਲੀ ਫੈਮਿਲੀ ਸੀ ਉਹਨੇ ਹੀ ਵਿਚਾਰਿਆਂ ਨੇ ਆਪਣੀ ਇੱਕ ਆਖਰੀ ਰੋਟੀ 'ਚੋਂ ਬੁਰਕੀ ਤੋੜ ਕੇ ਦਿੱਤੀ। ਤੇ ਨਾ ਜਿਹੜੀ ਜਾਂ ਫਿਰ ਮੇਰੇ ਦਾਦੀ ਦੀ ਜਿਹੜੀ ਫੈਮਿਲੀ ਸ਼ੇਖੂਪੁਰੇ ਸੀ, ਉਹਨਾਂ ਨੂੰ ਮੁਸਲਿਮ ਫੈਮਿਲੀ ਜਿਹੜੇ ਨੇਬਰ ਸੀਗੇ ਉਹਨਾਂ ਨੇ ਲਾਈਕ ਲੁਕਾ ਕੇ ਰੱਖ ਕੇ ਤੇ ਉਹਨਾਂ ਦੀ ਜਾਨ ਬਚਾਈ। ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕੋ ਦੱਸਿਆ ਸੀ ਇੰਸੀਡੈਂਟ ਵੀ ਮੁਸਲਿਮ ਫਾਰਮਰ ਦਾ ਇੱਕ ਡੇਰਾ ਸੀ ਵੀ ਉਹਨੇ ਦੁੱਧ ਦਾ ਗਲਾਸ ਬਿਨਾਂ ਕੁਛ ਹਾਂ, ਪੁੱਛੇ ਹੀ ਭਰ ਬਿਲਕੁਲ। ਦਿੱਤਾ। ਤੇ ਜਿਹੜੇ ਇੱਕ ਕਾਮਨ ਲੋਕ ਨੇ ਨਾ, ਵੀ ਐਂਡ ਦੇ ਵਿੱਚ ਜਿਹੜਾ ਇੱਕ ਕਾਮਨ ਬੰਦਾ ਹੀ ਕਾਮਨ ਬੰਦੇ ਦੇ ਕੰਮ ਆਉਂਦਾ ਆ। ਬਾਕੀ ਦੇ ਜਿਸ ਤਰ੍ਹਾਂ ਜਿਹੜੇ ਲਾਈਕ ਲੀਡਰ ਵਗੈਰਾ ਤੇ ਇਹ ਹੈਗੇ ਨੇ ਵੀ ਅਸੀਂ ਲਾਈਕ ਸਕਸੈਸਫੁਲ ਹੋ ਜਾਈਏ, ਆਪਣੇ ਘਰ ਭਰ ਲਓ ਤੇ ਬਾਕੀ ਆਮ ਪਬਲਿਕ ਦਾ ਕੋਈ ਨਹੀਂ। ਤੇ ਫਿਰ ਕਈ ਜਨੂਨੀ ਲੋਕ ਬਿਲਕੁਲ ਉਹ ਇੱਕਦਮ ਨਫ਼ਰਤ ਦੀ ਅੱਗ ਦੇ ਵਿੱਚ ਲਾਈਕ ਤੁਰ ਪੈਂਦੇ ਨੇ। ਤੇ ਉਹੀ ਹੈ ਵੀ ਜਿਹੜਾ ਹੈਗਾ ਵੀ ਨਫ਼ਰਤਾਂ ਮੁਕਾਉਣੀਆਂ ਚਾਹੀਦੀਆਂ ਨੇ ਤੇ ਜਿਹੜੀ ਸਾਂਝ ਹੈ ਉਹ ਜ਼ਰੂਰੀ ਹੈ, ਕਿਉਂਕਿ ਐਟ ਐਂਡ ਆਫ ਦਾ ਡੇ ਜਿਹੜਾ ਇਨਸਾਨ ਨੂੰ ਕੀ ਹਮੇਸ਼ਾ ਬੰਦੇ ਨੂੰ ਇਹ ਕੁਐਸਚਨ ਕਰਨਾ ਚਾਹੀਦਾ ਵੀ ਐਂਡ ਆਫ ਦਾ ਡੇ ਇਨਸਾਨ ਨੂੰ ਕੀ ਚਾਹੀਦਾ ਹੈ, ਕੀ ਜ਼ਰੂਰੀ ਹੈ ਇਨਸਾਨ ਦੇ ਵਿੱਚ। ਤੇ ਇੱਕ ਜਿਹੜਾ ਹੈਗਾ ਜ਼ਮੀਰ ਹੈ, ਜ਼ਮੀਰ ਇਨਸਾਨ ਨੂੰ ਹਮੇਸ਼ਾ ਜਾਗਦਾ ਰੱਖਣਾ ਚਾਹੀਦਾ ਹੈ। ਜੇ ਅੱਜ ਤੁਸੀਂ ਕਿਸੇ ਨੂੰ ਵੀ ਮੁਸੀਬਤ ਵਿੱਚ ਵੇਖੋ, ਜਿਸ ਤਰ੍ਹਾਂ ਕਈ ਲੋਕ ਕਈ ਹੋਰ ਮੁਲਕਾਂ ਦੇ ਵਿੱਚ ਵੀ ਅੱਜ ਦੀ ਜਨਰੇਸ਼ਨ 'ਚ ਵੀ ਤੁਸੀਂ ਵੇਖਦੇ ਆ ਵੀ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਰਿਫਿਊਜੀ ਹੋਣਾ ਪੈਂਦਾ ਹੈ। ਤੇ ਉਹ ਅੱਜ ਵੀ ਤੁਸੀਂ ਵੇਖਦੇ ਆ ਵੀ ਰਿਫਿਊਜੀਆਂ ਵੱਲ ਲਾਈਕ ਲੋਕਾਂ ਦਾ ਇੱਕ ਲਾਈਕ ਐਟੀਟਿਊਡ ਜਿਹੜਾ ਮਾਈਂਡਸੈਟ ਜਿਹੜਾ ਬਣਿਆ ਆ, ਤੇ ਉਹ ਜਿਹੜਾ ਚੇਂਜ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ।
ਕਿਉਂਕਿ ਮੈਂ ਉਹੋ ਜਿਹੇ ਮਾਈਂਡਸੈਟ ਰੱਖਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਸਾਡੇ ਵੀ ਦਾਦਾ ਦਾਦੀ ਨੇ ਇਹ ਹੰਢਾਇਆ ਹੈ ਵੀ ਇੰਨਾ ਘਰ, ਉਹ ਵੀ ਵਿਚਾਰੇ ਚੰਗੇ ਭਲੇ ਘਰ ਵਸਦੇ ਵਸਾਏ, ਕਿਉਂਕਿ ਇੱਕ ਪੋਲੀਟੀਕਲ ਅੱਗ ਕਿਸੇ ਮੁਲਕ 'ਚ ਲੱਗੀ ਤੇ ਉਹ ਵਿਚਾਰੇ ਆਪਣੇ ਘਰ-ਬਾਰ ਜਿਹੜੇ ਉਹ ਛੱਡ ਕੇ ਤੇ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਆ ਕੇ ਰਿਫਿਊਜੀ ਬਣਨਾ ਪਿਆ। ਤੇ ਇਸ ਕਰਕੇ ਜਿਹੜਾ ਹੈ ਵੀ ਲੋਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹਰ ਕੋਈ ਵੀ ਕਾਮਨ ਬੰਦਾ ਹੈ, ਜੇ ਇੱਜ਼ਤ, ਜਿੱਥੇ ਤੁਸੀਂ ਮਦਦ ਕਰ ਸਕੋ, ਜਿਹੜਾ ਕੋਈ ਮੁਸੀਬਤ ਦਾ ਮਾਰਿਆ ਬੰਦਾ ਹੈ, ਬੰਦੇ ਨੂੰ ਉਹ ਜਿਹੜਾ ਹੈ, ਉਹ ਜਿਹੜੀ ਇਨਸਾਨੀਅਤ ਹੈ। ਇਹ ਨਹੀਂ ਵੀ ਤੁਸੀਂ ਇੱਕ ਕਮਿਊਨਿਟੀ ਨੂੰ ਪੂਰੀ ਨੂੰ ਨਫ਼ਰਤ ਦੀ ਨਿਗਾਹ ਨਾਲ ਤੁਸੀਂ ਦੇਖਣਾ ਸ਼ੁਰੂ ਕਰਦੇ ਹੋ, ਕਿਉਂਕਿ ਉਹਦੇ ਨਾਲ ਨਹੀਂ, ਉਹ ਨਹੀਂ ਇਨਸਾਨੀਅਤ ਹੁੰਦੀ। ਇਨਸਾਨੀਅਤ ਇਹ ਹੈ ਵੀ ਜਿਹੜਾ ਤੁਸੀਂ ਵੀ ਜਿਹੜੇ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਤੇ ਉਸ ਦੇ ਵਿੱਚ ਜਿਹੜਾ ਤੁਸੀਂ ਆਪਣਾ ਜੋ ਚੀਜ਼ ਸਹੀ ਚੀਜ਼ ਹੈ, ਤੁਸੀਂ ਸਹੀ ਚੀਜ਼ ਦਾ ਜਿਹੜਾ ਸਾਥ ਦਿੰਦੇ ਆ, ਤੇ ਉਹ ਤੁਸੀਂ ਭਾਵੇਂ ਕੋਈ ਵੀ ਮਜ਼ਹਬ ਦੇ ਹੋਵੋ, ਕੁਛ ਵੀ ਹੋਵੋ, ਤੁਹਾਡਾ ਜਿਹੜਾ ਤੁਹਾਨੂੰ ਇਹੀ ਸਿਖਾਇਆ ਜਾਏਗਾ ਵੀ ਜੋ ਚੀਜ਼ ਸਹੀ ਹੈ ਉਹ ਬਹੁਤ ਚੀਜ਼ ਦੇ ਰਾਹ ਤੇ ਤੁਸੀਂ ਚੱਲੋ। ਬਾਬਾ ਫਰੀਦ ਦੀਆਂ ਲਾਈਨਸ ਹਨ, ਸ਼ਲੋਕ ਹੈ ਉਹਨਾਂ ਦਾ ਕਿ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਭਾਏ ਜਗ, ਉੱਚੇ ਚੜ੍ਹ ਕੇ ਵੇਖਿਆ ਤੇ ਘਰ ਘਰ ਇਹ ਅੱਗ। ਪੰਜਾਬ ਪਾਰਟੀਸ਼ਨ ਨੂੰ ਦੇਖਣਾ ਹੋਵੇ, 47 ਦੇ ਅੱਗੇ ਪਿੱਛੇ ਦੇਖਣਾ ਹੋਵੇ ਤੇ ਘਰ ਘਰ ਦੀਆਂ ਇਹ ਕਹਾਣੀਆਂ ਹਨ। ਪੰਜਾਬ ਦਾ ਜਿਹੜਾ 1/3 ਹੈ ਉਸ ਨੂੰ ਮਾਈਗ੍ਰੇਟ ਕਰਨਾ ਪਿਆ ਸੀ। ਜਿਵੇਂ ਅਸੀਂ ਪਹਿਲੇ ਬਹੁਤ ਸਾਰਾ ਦੱਸ ਚੁੱਕੇ ਹਾਂ ਕਿ 15 ਤੋਂ 20 ਲੱਖ ਲੋਕ ਕਤਲ ਹੁੰਦੇ ਨੇ, ਔਰ ਕੋਈ ਤਕਰੀਬਨ 2 ਕਰੋੜ ਦੇ ਕਰੀਬ ਲੋਕ ਜਿਹੜੇ ਹਨ ਉਹ ਮਾਈਗ੍ਰੇਸ਼ਨ ਦਾ ਦਰਦ ਸਹਿੰਦੇ ਹਨ, ਬੇਘਰੀ ਦਾ ਦਰਦ ਉਹ ਸਹਿੰਦੇ ਹਨ। ਸੋ ਕੋਸ਼ਿਸ਼ ਸੱਜਣੋ ਇਹ ਰਹੀ ਪਾਰਟੀਸ਼ਨ ਦੀਆਂ ਸਟੋਰੀਜ਼ ਤੋਂ ਬਾਅਦ, ਇਸ ਦੇ ਕੀ ਇੰਪੈਕਟ ਕ੍ਰੀਏਟ ਹੋਏ, ਤੁਸੀਂ ਅਗਸਤ ਦੇ ਵਿੱਚ ਉਹ ਵੀ ਦੇਖ ਚੁੱਕੇ ਹੋ। ਫਿਰ ਇੱਕ ਮੌਕਾ ਸਾਨੂੰ ਮਿਲਾ ਜਸ਼ਨ ਸਿੰਘ ਬਾਜਵਾ ਹੋਰਾਂ ਦੇ ਨਾਲ, ਇਹਨਾਂ ਦੇ ਸਾਰੀ ਫੈਮਲੀਜ਼ ਦੇ ਨਾਲ ਜੁੜ ਕੇ ਉਹ ਸਟੋਰੀਜ਼ ਦੇਖਣ ਦਾ, ਤੇ ਬਾਜਵਾ ਸਾਹਿਬ ਦੀ ਜੋ ਇੱਕ ਆਈ ਸੀ, ਇੱਕ ਕਿਸ ਐਂਗਲ ਤੋਂ ਇਹ ਦੇਖਦੇ ਨੇ ਚੀਜ਼ਾਂ ਨੂੰ, ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਚੁੱਕੇ ਹਾਂ। ਸੋ ਇੱਕ ਹੋਰ ਪਲਾਨ ਜਿਹੜਾ ਅੱਗੇ ਅਸੀਂ ਚਾਹ ਰਹੇ ਹਾਂ ਕਿ ਅਸੀਂ ਇਸ ਨੂੰ ਲੈ ਕੇ ਚੱਲੀਏ, ਕਿਉਂਕਿ ਇਹ ਜਿੱਥੇ ਤੱਕ ਅਸੀਂ ਦੇਖ ਰਹੇ ਹਾਂ ਚੀਜ਼ਾਂ, ਤਾਂ ਇਸ ਤੋਂ ਅੱਗੇ ਬਹੁਤ ਕੁਝ ਪਿਆ ਹੈ। ਪੰਜਾਬ ਦੀ ਪਾਰਟੀਸ਼ਨ ਤੇ ਅਜੇ ਕੁਝ ਕੰਮ ਹੋਇਆ ਹੀ ਨਹੀਂ। ਅਸੀਂ ਕੋਈ ਸ਼ਾਇਦ ਚੰਦ ਹਜ਼ਾਰ ਸਟੋਰੀਜ਼ ਜਿਹੜੀਆਂ ਕਵਰ ਹੋਈਆਂ ਹਨ ਉਹਨਾਂ ਨੂੰ ਪਾਰਟੀਸ਼ਨ ਦਾ ਅਸੀਂ ਸਮਝਦੇ ਹਾਂ। ਇਹ ਸਾਰਾ ਕੁਝ ਇਹ ਖੁੱਲੇਗਾ ਜਦੋਂ ਤੱਕ ਨਹੀਂ, ਤੇ ਉਦੋਂ ਤੱਕ ਤੇ ਸਿਆਸਤਾਂ ਇਸ ਖਿੱਤੇ ਦੀਆਂ ਪਾਸਟ ਕੀ ਹੈ ਔਰ ਅੱਜ ਦਾ ਵੇਲਾ ਕੀ ਔਰ ਫਿਊਚਰ ਕੀ ਹੈ। ਅੱਜ ਦਾ ਵੇਲਾ ਤੇ ਇਹ ਹੈ ਕਿ ਲਹਿੰਦੇ ਪੰਜਾਬ ਦਾ ਪੰਜਾਬੀ, ਚੜ੍ਹਦੇ ਪੰਜਾਬ ਦਾ ਪੰਜਾਬੀ ਦੇ ਨਾਲ 10 ਮਿੰਟ ਖੜਾ ਹੋ ਕੇ ਗੱਲ ਕਰ ਲੈ, ਤੇ ਇਹ ਕਬੂਲ ਨਹੀਂ ਹੈ। ਉਹਦੇ ਤੇ ਇਨਵੈਸਟੀਗੇਸ਼ਨ ਪੈ ਜਾਂਦੀ ਹੈ ਕਿ ਤੁਸੀਂ ਦੱਸੋ ਕਿਉਂ ਤੁਸੀਂ ਖੜੇ ਸੀ। ਸੋ ਇਨਸਾਨਾਂ ਦਾ ਮਿਲਣਾ ਇਹ ਕਿੰਜ ਔਖਾ ਬਣਾਇਆ ਗਿਆ। ਬਾਰਡਰਸ ਅਸੀਂ ਸਰਹੱਦਾਂ ਰਹਿਣ, ਇਹ ਦੋਨੋਂ ਮੁਲਕ ਰਹਿਣ, ਇਹ ਇਨਸਾਨਾਂ ਦੇ ਮੁਲਕ ਨੇ, ਇਹਦੇ ਅੰਦਰ ਉਹਨਾਂ ਨੂੰ ਆਸਾਨੀਆਂ ਹੋਣ, ਲੇਕਿਨ ਇਹਦੇ ਅੰਦਰ ਹੀ ਸਾਰਾ ਕੁਝ ਜਿਹੜਾ ਹੈ, ਇਹਨਾਂ ਦਾ ਜੋ ਜ਼ਹਿਰ ਛੁਪਾਈ ਗਈ ਹੈ, ਉਹ ਜ਼ਹਿਰ ਅਸੀਂ ਚਾਹੁੰਦੇ ਹਾਂ ਕਿ ਉਹ ਜ਼ਹਿਰ ਨਾ ਛੁਪੇ ਔਰ ਇੱਕ ਇਨਸਾਨ ਜਿਹੜਾ ਹੈ ਉਹ ਅੱਛਾ ਇਨਸਾਨ ਬਣੇ, ਉਹ ਸੂਫੀ ਔਰ ਗੁਰੂ ਸਾਹਿਬਾਨ ਦੀ ਔਰ ਜੋਗੀ ਰੀਤ ਦਾ ਵਾਰਿਸ ਬਣੇ, ਜਿਹੜੀ ਪੰਜਾਬ ਦੀ ਇੱਥੇ ਸਦੀਆਂ ਦੀ ਚੱਲੀ ਹੋਈ ਹੈ, ਭਗਤੀ ਮੂਵਮੈਂਟ ਤੋਂ ਲੈ ਕੇ ਉਸ ਤੋਂ ਬਾਅਦ, ਜਿਨ੍ਹਾਂ ਨੂੰ ਸਾਰਿਆਂ ਨੇ ਮੰਨਿਆ ਕਿ ਧਰਮ ਬੇਸ਼ੱਕ ਆਪਣੇ ਆਪਣੇ ਹਨ, ਲੇਕਿਨ ਤੁਹਾਡੀ ਧਰਤੀ ਸਾਂਝੀ ਹੈ, ਤੁਹਾਡੇ ਰਸਮੋ ਰਿਵਾਜ ਇੱਕ ਹੈ, ਤੁਸੀਂ ਇੱਕ ਬਲੱਡ ਹੋ। ਸੋ ਇਨਸਾਨ ਨੂੰ ਇਨਸਾਨੀਅਤ ਦਾ ਜਿਹੜਾ ਫਖਰ ਹੈ ਉਸ ਵੱਲ ਲਿਆਉਣਾ ਹੈ। ਸੋ ਪਾਰਟੀਸ਼ਨ ਤੇ ਕੁਝ ਕਰਨ ਦਾ ਪਲਾਨ ਹੈ ਮੇਰੇ ਔਰ ਜਸ਼ਨ ਬਾਜਵਾ ਦਾ, ਇੱਕ ਵੱਡੇ ਬਰਾਡਰ ਲੈਵਲ ਦੇ ਵਿੱਚ। ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਉਹਦਾ ਵੀ ਸਾਥ ਦਿਓ, ਔਰ ਉਹਦੇ ਅੰਦਰ ਮੁxtਲਿਫ ਐਂਗਲਸ ਤੋਂ ਅਸੀਂ ਚੀਜ਼ਾਂ ਨੂੰ ਜਿਹੜਾ ਦੇਖਣਾ ਚਾਹੁੰਦੇ ਹਾਂ, ਕੋਈ ਡਿਸਟ੍ਰਿਕਟ ਵਾਈਜ਼ ਅਸੀਂ ਦੇਖਣਾ ਚਾਹੁੰਦੇ ਹਾਂ। ਸੋ ਅਸੀਂ ਚਾਹਾਂਗੇ ਇਹਦੇ ਤੇ ਮੈਂ ਔਰ ਜਸ਼ਨ ਬਾਜਵਾ ਜੀ ਜਦੋਂ ਕੋਈ ਕੰਮ ਸਟਾਰਟ ਕਰਦੇ ਹਾਂ ਤੇ ਪੂਰੀ ਇੱਕ ਸੀਰੀਜ਼ ਤੁਹਾਡੇ ਨਾਲ ਅਸੀਂ ਡਿਸਕਸ਼ਨ ਰਾਹੀਂ ਵੀ ਅਸੀਂ ਸ਼ੇਅਰ ਕਰਾਂਗੇ ਕਿ ਤੁਸੀਂ ਉਹਦੇ ਵਿੱਚ ਕਿਸ ਤਰੀਕੇ ਨਾਲ ਕੰਟਰੀਬਿਊਟ ਕਰ ਸਕਦੇ ਹੋ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਿਸ ਤਰੀਕੇ ਦੇ ਨਾਲ ਉਸ ਪ੍ਰੋਜੈਕਟ ਨੂੰ ਇੱਕ ਸਾਡੇ ਲਈ ਆਸਾਨ ਪ੍ਰੋਜੈਕਟ ਬਣਾ ਸਕਦੇ ਹੋ। ਸੋ ਬਾਜਵਾ ਸਾਹਿਬ, ਗੱਲ ਇੱਥੇ ਤੱਕ ਨਹੀਂ ਹੈ, ਗੱਲ ਅੱਗੇ ਚੱਲਦੀ ਰਹੇਗੀ, ਔਰ ਮੈਂ ਤੁਹਾਡਾ ਸਪੈਸ਼ਲ ਥੈਂਕਸ ਇਸ ਲਈ ਮੈਂ ਅਦਾ ਕਰਦਾ ਹਾਂ ਕਿ ਤੁਸੀਂ ਨਵੀਂ ਪੀੜ੍ਹੀ ਨੂੰ, ਜਿਹੜੇ ਤੁਹਾਡੇ ਜਿਹੇ ਕਈ ਲੋਕ ਇਸ ਤਰੀਕੇ ਦੇ ਨਾਲ ਮਤਲਬ ਡੌਰ ਬੋਰੇ ਹੋ ਕੇ ਬੈਠੇ ਸਨ ਕਿ ਯਾਰ ਇਹ ਕੀ ਹੈ, ਅਸੀਂ ਇਹਦੇ ਤੇ ਕੋਈ ਗੱਲ ਕਰ ਸਕਦੇ ਹਾਂ ਜਾਂ ਨਹੀਂ ਗੱਲ ਕਰ ਸਕਦੇ ਹਾਂ, ਉਹਨਾਂ ਦੇ ਮੂੰਹ ਦੇ ਵਿੱਚ ਉਹ ਜ਼ੁਬਾਨ ਦਿੱਤੀ ਹੈ, ਉਹ ਦਿਮਾਗ ਉਹਨਾਂ ਨੂੰ ਇਸਤੇਮਾਲ ਕਰਨ ਦੀ ਉਹਨਾਂ ਦੇ ਅੰਦਰ ਵੀ ਪਾਵਰ ਹੋਏਗੀ। ਆਪਣਾ ਉਹ ਕੁਐਸਚਨ ਜਿਹੜਾ ਮੈਂ ਪਹਿਲੇ ਕਹਿ ਚੁੱਕਾ ਕਿ ਆਪਣੀ ਹੋਂਦ ਦਾ, ਔਰ ਫਿਰ ਜਾਣਨ ਦਾ, ਔਰ ਫਿਰ ਪੋਲੀਟੀਕਲੀ ਕੀ ਗੇਮਸ ਹੋਈਆਂ, ਔਰ ਅੱਜ ਅਸੀਂ ਪੰਜਾਬੀ ਕਿੱਥੇ ਬੈਠੇ ਹਾਂ। ਪੰਜਾਬ ਦਾ ਫਿਊਚਰ ਸਭ ਤੋਂ ਅਹਿਮ ਹੈ ਕਿ ਅੱਜ ਪੰਜਾਬੀ ਦੁਨੀਆ ਭਰ ਦੇ ਵਿੱਚ ਜਿੱਥੇ ਬੈਠੇ ਨੇ, ਕੋਈ ਐਸੇ ਵੱਡੇ ਨਾਮ ਸਾਨੂੰ ਨਜ਼ਰ ਨਹੀਂ ਆਉਂਦੇ ਜਿਹਦੇ ਤੇ ਦੁਨੀਆ ਫਖਰ ਕਰੇ। ਉਸ ਪੰਜਾਬ ਤੇ ਜਿਹੜਾ ਦੁਨੀਆ ਦਾ ਇੱਕ ਤਰੱਕੀ ਯਾਫਤਾ ਖਿੱਤਾ ਸੀ, ਜਿਹਦਾ ਲਿਟਰੇਸੀ ਰੇਟ ਬਹੁਤ ਹਾਈ ਸੀ, ਔਰ ਉਸੇ ਪੰਜਾਬ ਦੇ ਅੰਦਰ ਅਸੀਂ ਟੈਕਸਲਾ ਦੇਖਦੇ ਹਾਂ ਜਿਹੜੀ ਜਦੀਦ ਦੁਨੀਆ ਦੀ ਇੱਕ ਵੱਡੀ ਯੂਨੀਵਰਸਿਟੀ ਸੀ। ਉਸ ਪੰਜਾਬ ਨੂੰ ਕਿਵੇਂ ਪਿੱਛੇ ਥਰਡ ਵਰਲਡ ਕੰਟਰੀਜ਼ ਦਾ ਇੱਕ ਹਿੱਸਾ ਬਣਾਇਆ ਗਿਆ, ਇਹਦੇ ਤੇ ਗੱਲ ਹੁੰਦੀ ਰਹੇਗੀ। ਥੈਂਕ ਯੂ ਤੁਹਾਡੇ ਸਭ ਦਾ ਜਿਨ੍ਹਾਂ ਨੇ ਸੁਣਿਆ, ਔਰ ਤੁਹਾਡਾ ਸ਼ੁਕਰੀਆ ਖਾਸ ਕਰ
ਬਾਜਵਾ ਸਾਹਿਬ ਗੱਲ ਹੁੰਦੀ ਰਹੇਗੀ, ਔਰ ਗੱਲ ਹੋਵੇ ਤੇ ਉਹਦੇ ਅੰਦਰ ਕੁਐਸਚਨ ਹੁੰਦੀ ਹੈ, ਔਰ ਕੁਐਸਚਨ ਹੋਣ ਤੇ ਨਵੀਆਂ ਰਾਵਾਂ ਲੱਭਦੀਆਂ। ਰੱਬ ਰੱਖਾ ਸਕ ਥੈਂਕ ਯੂ।